बिस्मिल्लाहिर्रहमानिर्रहीम अस्सलाम वालेकुम नाज़रीन तुसी वेख रहे हो शहीन ऑफिशिया ते मैं तुहाडा मेज़बान शहबाज शहीन। ਅਸੀਂ ਆਪਣੇ ਚੈਨਲ ਦੇ ਉੱਤੇ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਇਸ ਵੇਲੇ ਅਸੀਂ ਮੌਜੂਦ ਹਾਂ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਲਹਿੰਦੇ ਪੰਜਾਬ ਪਾਕਿਸਤਾਨ ਦੀ ਮਹਾਨ ਧਰਤੀ ਤੇ ਤਹਿਸੀਲ ਸਮੁੰਦਰੀ ਦਾ ਜ਼ਿਲ੍ਹਾ ਫੈਸਲਾਬਾਦ ਜਿਸ ਦਾ ਪੁਰਾਣਾ ਨਾਮ ਲਾਇਲਪੁਰ ਤਹਿਸੀਲ ਸਮੁੰਦਰੀ ਦਾ ਪਿੰਡ 478 ਗਾਹਬੇ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਤਹਿਸੀਲ ਸਮੁੰਦਰੀ ਦੀ ਆਨ ਤੇ ਪਹਿਚਾਨ ਨੇ ਔਰ ਇਹਨਾਂ ਦਾ बैल के शौक दे विच भी बहुत बड़े ये शौकीन ने और सियासत दे विच भी ये अपनी मिसाल आपने बहुत ही सियासी समाजी शख्सियत जनाब राणा मोहम्मद नसीम साहब साबका नाज़म साडे नाल इस टाइम मौजूद ने। असी उन्हां दे इस वेले भट्ठे दे उत्ते मौजूद हाँ। तो दोस्तों थानू याद आ बहुत सारे दोस्तों के कमेंट्स भी आए थे कि राणा साहब बहुत ही अच्छे अंदाज दे नाल बैल शिकार का शौक करते हैं। तो हालिया दिनों के इन्हों ने बड़े बड़े नामवर बैल तैयार करके बड़े बड़े जोड़े साढ़े बैल के शौकीन आ हाजी शफी साहब 257 वाले मियाँ सरफराज साहब हाजी लियाकत महरूम साहब उन्होंने साहबजादे और इस तरह चौधरी रियाज साहब USA वाले कल्याणपुर वाले इन्हों के कोलों नामवर बैल बाई फोर्स प्यार मुहब्बत वाला जोड़ा फोर्स होंगे ना जी जोर ला के उस तरह भार पा के जोर ला के इन्हों के कोलों लैके गए तो बैल की ये नर्सरी भी है जी। तो असी इन्हों नाल गल करांगे कि इन्होंने शौक किस तरह शुरू किया जी अस्सलाम वालेकुम जी। वालेकुम सलाम। राणा साहब सब तो पहले असीं तुहानूं अपने चैनल ते खुश आमदीद कहने जी। वेलकम जी। राणा साहब जी अपनी फैमिली है जी अपने बजुर्ग आ तुहाडे वडेरे है जी पार्टीशन तो पहला इत्थे कि जां माइग्रेट करके आए 1947 दे विच जी? असी माइग्रेट करके आए सी 47 च जिला सी लुधियाना इंडिया च पिंड सी साडा मत्तेवारा। ते अपने बजुर्गों का नाम की जी अब्बा जी दा दादा जी दा जी? चौधरी मोहम्मद यकूब खां मेरे वालद थे जी। मेरे दादा जी का नाम सी चौधरी रहमत खां। अच्छा जी। ते राणा साहब सीधे आके इत्थे 478 विच आबाद होए जां कि पहलां किते होर आबाद होए? सीधे इसे पिंड च ही आए। पूरी फैमिली तुहाडी होर भी तुहाडे कज़न जी चाचे ताए? हाँ साडी दादे दी औलाद सारी इसे पिंड दे विच है। अच्छा जी। हाँ जी। ते ये तुसीं बैल दा शौक कदों शुरू कीता जी? ये बस अचानक ही बच्चे बहिंदे सी कोल इलैक्शन कैंपेन दे दौरान ਤੇ ਉਹਨਾਂ ਦੀ ਡਿਮਾਂਡ ਸੀਗੀ ਫਿਰ ਅਸੀਂ ਇਸ ਲਾਈਨ 'ਚ ਆ ਗਏ। ਇਹ ਜਦੋਂ ਤੁਸੀਂ 2002 ਚ ਨਾਜ਼ਮ ਬਣੇ ਉਸ ਦੌਰ ਦੀ ਗੱਲ ਆ ਜਾਂ ਉਸ ਤੋਂ ਬਾਅਦ ਜੀ? ਥੋੜਾ ਬਾਅਦ ਤਕਰੀਬਨ 2007-8 ਚ ਜਦੋਂ ਦੂਸਰਾ ਇਲੈਕਸ਼ਨ ਲੜਿਆ ਜੀ। ਹਾਂਜੀ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਸ਼ੁਰੂ ਕੀਤਾ ਸੀ। ਤੇ ਇਹ ਤੁਸੀਂ ਬੈਲ ਆਪਣੇ ਘਰਦਿਆਂ ਤੋਂ ਸ਼ੁਰੂ ਕੀਤਾ ਜਾਂ ਕਿ ਮੁੱਲ ਲੈ ਕੇ ਸ਼ੌਕ ਸ਼ੁਰੂ ਕੀਤਾ ਜੀ? ਨਹੀਂ ਸਟਾਰਟ ਸਾਡਾ ਹੋਇਆ ਸੀ ਅਸੀਂ ਮੁੱਲ ਲਿਆਏ ਸੀ ਰਾਜਨਪੁਰ ਤੋਂ। ਅੱਛਾ ਨਾਮ ਨਾਰਮਲ ਰੇਟ ਦੇ ਵਿੱਚ ਲਿਆਏ ਸੀ ਕਿ ਜ਼ਿਆਦਾ ਐਕਸਪੈਂਸਿਵ ਲਿਆਏ ਸੀ ਜੀ? ਉਹ ਵੀ ਸਪੈਸ਼ਲ ਰੇਟ ਹੀ ਸੀ ਲੇਕਿਨ ਨਾਰਮਲ ਤੋਂ ਜ਼ਿਆਦਾ ਸੀ ਤੇ ਬੱਚੇ ਲਿਆਂਦੇ ਸੀ ਖੀਰੇ ਅਸੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀਆਂ ਗਾਈਆਂ ਲਈਆਂ। ਅੱਛਾ ਜੀ। ਤੇ ਹੁਣ ਉਹਨਾਂ ਦੀ ਬਰੀਡ ਸ਼ੁਰੂ ਹੈ। ਅੱਛਾ ਜੀ। ਉਹਨਾਂ 'ਚ ਇੱਕ ਬੱਚਾ ਵਿਕਿਆ 18 ਲੱਖ ਦਾ ਇੱਕ ਉਹਨਾਂ 'ਚ ਵਿਕਿਆ 11 ਲੱਖ ਦਾ। ਰਾਣਾ ਸਾਹਿਬ ਜਦੋਂ ਤੁਸੀਂ ਸ਼ੌਕ ਸਟਾਰਟ ਕੀਤਾ ਤੁਸੀਂ ਰਾਜਨਪੁਰ ਤੋਂ ਲੈ ਕੇ ਆਏ ਮੰਡੀ ਦੇ ਵਿੱਚੋਂ ਬੱਚੇ ਲੈ ਕੇ ਆਏ ਖੀਰੇ ਤੇ ਉਹਨਾਂ ਨੇ ਤੁਹਾਨੂੰ ਕੈਸੀ ਪਰਫਾਰਮੈਂਸ ਕੀਤੀ? ਅੱਛੇ ਦੌੜੇ ਪਹਿਲੇ ਨੰਬਰਾਂ ਜਾਂ ਸਿਰਫ ਨਾਰਮਲ ਹੀ ਰਹੇ ਜੀ? ਉਹਨਾਂ 'ਚੋਂ ਇੱਕ ਬੈਲ ਦੌੜਿਆ ਯਾਨੀ ਦੂਸਰੇ ਤੀਸਰੇ ਨੰਬਰ ਤੇ ਕਦੀ ਕਦੀ ਪਹਿਲਾ ਵੀ ਮਾਰਦਾ ਸੀ। ਪਹਿਲਾ ਨੰਬਰ ਵੀ ਮਾਰਦਾ ਸੀ ਦੂਸਰੇ ਤੀਸਰੇ ਤੇ ਆਮ ਰਿਹਾ। ਉਹਦਾ ਨਾਮ ਕੀ ਰੱਖਿਆ ਸੀ ਉਸ ਦੌਰ 'ਚ ਜੀ? ਹੀਰਾ। ਅੱਛਾ ਜੀ। ਹੀਰਾ ਸੀ। ਤੇ ਉਹ ਕਿਹੜੇ ਸਵਾਰ ਭਜਾਉਂਦੇ ਸੀ ਜੀ ਉਹਨੂੰ? ਉਹਨੂੰ ਸਵਾਰ ਜਿਹੜਾ ਸਵਾਰ ਇਸ ਤਰ੍ਹਾਂ ਸੀ ਨਾ ਕਿ ਨਾਲ ਦੂਸਰਾ ਬੈਲ ਵੀ ਫਿਰ ਦੜਾਉਣਾ ਮੰਗਣਾ ਪੈਂਦਾ ਦੂਸਰੇ ਤੋਂ ਤੇ ਉਹ ਫਿਰ ਕੰਪਰੋਮਾਈਜ਼ ਨਾਲ ਹੀ ਕਦੇ ਸ਼ੀਰਾ ਦੜਾ ਲੈਂਦਾ ਸੀ ਕਦੇ ਗਾਮੂ ਕਦੇ ਆਪਣੇ ਮੁੰਡਾ ਆਲੂ ਦਾ ਨਾਂ ਕੀ ਹੈ ਸ਼ਾਹਦ ਵੀ ਭਜਾਉਂਦਾ ਰਿਹਾ। ਅੱਛਾ ਜੀ। ਤਕਰੀਬਨ ਸਾਰਿਆਂ ਨੇ ਭਜਾਇਆ। ਤੇ ਹੀਰਾ ਰਾਣਾ ਸਾਹਿਬ ਕਿਹੜੀ ਕੰਨੀ ਦਾ ਬੈਲ ਸੀ ਜੀ ਨਾਮਵਰ ਜਿਹੜਾ ਬੈਲ ਤੁਹਾਡਾ ਜੀ? ਉਹ ਦੋਨੋਂ ਕੰਨੀਆਂ ਦਾ ਸੀ ਲੇਕਿਨ ਥੱਲੇ ਜ਼ਿਆਦਾ ਜੋੜਦੇ ਸੀ ਉਹਨੂੰ। ਤੇ ਉਹਦੇ ਨਾਲ ਕਿਹੜੇ ਕਿਹੜੇ ਨਾਮਵਰ ਬੈਲਾਂ ਦਾ ਤੁਸੀਂ ਜੋੜ ਬਣਾਉਂਦੇ ਸੀ ਜੀ ਉਤਲੇ ਪਾਸੇ? ਅਸੀਂ ਉਹਦੇ ਨਾਲ ਆਪਣੇ ਮੁਖਤਲਿਫ ਬੈਲ ਸੀਗੇ ਜੀ ਹੁਣ ਉਹਨਾਂ ਦੇ ਨਾਮਾਂ ਦਾ ਪਤਾ ਨਹੀਂ। ਦਰਅਸਲ ਮੈਂ ਗਰਾਊਂਡ 'ਚ ਬਹੁਤ ਕੰਮ ਜਾਂਦਾ ਸੀ ਬੱਚੇ ਜਿਹੜੇ ਸ਼ੌਕੀਨ ਹੈ ਨਾ ਪਿੰਡ ਦੇ ਉਹ ਹੀ ਲੈ ਕੇ ਜਾਂਦੇ ਸੀ ਉਹੀ ਜੋੜ ਤੋੜ ਅੱਗੇ ਕਰਦੇ ਸੀ ਸਾਰਾ ਕੁਝ ਗਰਾਊਂਡ 'ਚ ਮੈਂ ਬਹੁਤ ਕੰਮ ਗਿਆ। ਅੱਛਾ ਜੀ। ਉਹ ਪਸੰਦ ਸੱਜਣਾ ਦੀ ਖਰਚਾ ਮਾਲਕਾਂ ਦਾ ਜੀ ਉਹ ਚੱਕਰ ਸੀ ਜੀ? ਉਹੀ ਚੱਕਰ ਸੀ ਜੀ ਬਿਲਕੁਲ ਜੀ ਬਿਲਕੁਲ। ਬੱਚਿਆਂ ਦਾ ਸ਼ੌਕ ਸੀ ਜੀ। ਹਾਂਜੀ। ਤੇ ਖਰਚਾ ਮੈਂ ਕਰਦਾ ਸੀ ਸ਼ੌਕ ਬੱਚੇ ਹੀ ਕਰਦੇ ਸੀ ਛੋਟੇ ਮੁੰਡੇ। ਅੱਛਾ ਜੀ। ਬੱਚਿਆਂ ਨੂੰ ਤੁਸੀਂ ਤੁਹਾਡੀ ਰਿਸਪੈਕਟ ਤੇ ਕਰਦੇ ਸੀ ਜ਼ਿਆਦਾ ਅੰਡਰ ਪ੍ਰੈਸ਼ਰ ਰੱਖਦੇ ਸੀ ਜਾਂ ਦੋਸਤਾਨਾ ਮਾਹੌਲ ਦਿੰਦੇ ਸੀ ਬੱਚਿਆਂ ਨੂੰ ਜੀ ਸੱਜਣ ਵੇਲੀਆਂ ਵਾਲਾ? ਨਹੀਂ ਜਿਹੜਾ ਪ੍ਰੈਸ਼ਰ ਦੇਣ ਵਾਲੀ ਗੱਲ ਆ ਨਾ ਉਹ ਮਾਹੌਲ ਬਣਦਾ ਗਰਾਊਂਡ 'ਚ ਜਾ ਕੇ ਉੱਥੇ ਮੈਂ ਐਡਾ ਜ਼ਿਆਦਾ ਜਾਂਦਾ ਹੀ ਨਹੀਂ ਸੀਗਾ। ਇੱਥੇ ਤਾਂ ਪਿਆਰ ਮੁਹੱਬਤ ਦਾ ਸੀ ਬਸ ਬਹਿ ਕੇ ਖਾ ਪੀ ਲਿਆ ਰਲ ਮਿਲ ਕੇ ਬੱਚਿਆਂ ਦੀ ਸੇਵਾ ਕਰ ਲਈ। ਅੱਛਾ ਜੀ। ਹਾਂਜੀ।
ਤੇ ਉਹ ਹੀਰਾ ਬੈਲ ਜੀ ਕਿੱਥੋਂ ਕਿੱਥੋਂ ਨਾਮਵਰ ਹੋਇਆ ਜੀ ਪਹਿਲੇ ਨੰਬਰਾਂ 'ਚ ਜੀ? ਉਹ 8 ਵਾਲੇ ਗਰਾਊਂਡ ਦੇ ਵਿੱਚ ਵੀ ਉਹਦੇ 2-3 ਕੱਪ ਆ। ਅੱਛਾ ਜੀ। ਝੁਮਰਾ ਗਰਾਊਂਡ 'ਚ ਵੀ ਉਹਦੇ 2-3 ਕੱਪ ਆ ਤੇ ਇਹ ਆਪਣਾ ਅਕਿਆਣੇ ਵਾਲੇ ਗਰਾਊਂਡ 'ਚੋਂ ਵੀ ਉਹਦੇ ਪਹਿਲਾ ਤੇ ਦੂਸਰਾ ਤੇ ਤੀਸਰਾ ਕੱਪ ਵੀ ਹੈ। ਤੇ ਰਾਣਾ ਸਾਹਿਬ ਸਕਰੀਨ ਤੋਂ ਆਊਟ ਕਿਦੋਂ ਹੋਇਆ ਜੀ ਇਹ ਹੀਰਾ ਤੁਹਾਡਾ ਜੀ? ਹੀਰਾ ਸਕਰੀਨ ਤੋਂ ਆਊਟ ਹੋ ਗਿਆ ਅੱਜ ਤੋਂ 5 ਸਾਲ ਪਹਿਲੇ ਤਕਰੀਬਨ। ਅੱਛਾ ਜੀ। ਹਾਂਜੀ। ਤੇ ਉਸ ਤੋਂ ਬਾਅਦ ਕੋਈ ਨਾਮਵਰ ਬੈਲ ਜਿਹੜਾ ਤੁਸੀਂ ਆਪ ਖੁਦ ਭਜਾਇਆ ਜੀ, ਜਿਸ ਤਰ੍ਹਾਂ ਤੁਸੀਂ ਹੀਰਾ ਭਜਾਇਆ ਜੀ? ਉਹਦੇ 'ਚ ਅਸੀਂ ਦੋਨੋਂ ਭਜਾਏ ਆ, ਕਬੂਤਰ ਬੜਾ ਕਬੂਤਰ ਛੋਟਾ, ਜਿਹੜੇ ਵੇਚਤੇ ਆ। ਅੱਛਾ ਜੀ। ਬੜਾ ਕਬੂਤਰ ਤੁਸੀਂ ਕਿੱਥੇ ਵੇਚਿਆ ਜੀ? ਬੜਾ ਕਬੂਤਰ ਕਲਿਆਣਪੁਰ ਗਿਆ ਜੀ ਤੇ ਅੱਛਾ ਜੀ। ਉਹਨਾਂ ਦੇ ਨਾਮ ਨੇ ਹੁਣ ਜ਼ਹਿਨ 'ਚ ਹੈਗਾ ਕੀ ਹੈ। ਇਹ ਹਾਜੀ ਸ਼ਫੀ ਸੌਰੀ ਹਾਜੀ ਰਿਆਜ਼ ਸਾਹਿਬ ਕਾਮਰਾਨ ਕਲਿਆਣਪੁਰ ਵਾਲੇ ਜੀ? ਬਿਲਕੁਲ ਰਿਆਜ਼ ਹੋਣੀ, ਚੌਧਰੀ ਰਿਆਜ਼। ਅੱਛਾ, ਉਹ ਕਦੋਂ ਵੇਚਿਆ ਸੀ ਤੁਸੀਂ ਜੀ? ਉਹਨੂੰ ਹੋ ਗਿਆ ਜੀ 4-5 ਮਹੀਨੇ ਹੋ ਗਏ, 6-7 ਮਹੀਨੇ ਹੋ ਗਏ। ਅੱਛਾ ਜੀ। ਹਾਂ, ਗਰਮੀਆਂ ਸੀ ਉਦੋਂ, ਪਿਛਲੀਆਂ ਗਰਮੀਆਂ 'ਚ ਵੇਚਿਆ ਸੀ। ਤੇ ਇਹ ਰਾਣਾ ਸਾਹਿਬ ਤੁਸੀਂ ਵੇਚਣ ਦਾ ਜਾਨੀ ਬਿਜ਼ਨਸ ਵਪਾਰ ਕੀਤਾ ਜਾਂ ਕਿ ਦੋਸਤਾਂ ਨੇ ਤੁਹਾਨੂੰ ਮਜਬੂਰ ਇੰਨਾ ਕੀਤਾ ਜੀ? ਦੋਨੋਂ ਬੈਲ ਹੀ ਸਮਝ ਲਓ ਨਾ, ਖੋ ਕੇ ਲੈ ਗਏ। ਰੇਟ ਤੇ ਦਿੱਤਾ ਉਹਨਾਂ ਨੇ ਮੈਨੂੰ, ਲੇਕਿਨ ਜ਼ਬਰਦਸਤੀ ਪਿਆਰ ਮੁਹੱਬਤ ਨਾਲ ਲੈ ਗਏ। ਇਹ ਯੂਐਸ ਵਾਲੇ ਰਿਆਜ਼ ਸਾਹਿਬ, ਇਹਨਾਂ ਨੇ ਤੁਸੀਂ ਕਬੂਤਰ ਕਿੰਨੇ ਦਾ ਸੇਲ ਕੀਤਾ ਜੀ? 11 ਲੱਖ ਦਾ। ਅੱਛਾ ਜੀ। ਉਹਨਾਂ ਨੇ ਹੁਣ ਨਾਮ ਸ਼ਹਿਜ਼ਾਦਾ ਜਾਂ ਹੀਰਾ ਰੱਖਿਆ ਜੀ, ਉਸ ਦਾ ਚੇਂਜ ਕੀਤਾ ਨਾਮ ਜੀ? ਆ ਰੱਖਿਆ, ਬਿਲਕੁਲ ਨਾਮ ਚੇਂਜ ਕੀਤਾ, ਲੇਕਿਨ ਗਰਾਊਂਡ 'ਚ ਉਹ ਕਬੂਤਰ ਹੀ ਵੱਜਦਾ ਰਹਿਣਾ। ਸਹੀ। ਹਾਂਜੀ, ਇਹ ਕੁਦਰਤੀ ਗੱਲ ਹੁੰਦੀ ਹੈ, ਜਿਹੜਾ ਨਾਮ ਜ਼ੁਬਾਨ ਤੇ ਆ ਜਾਏ ਫਿਰ ਉਹੀ ਚੱਲਦਾ। ਤੇ ਪਹਿਲੇ ਤੁਸੀਂ ਇਹ ਸੇਲ ਕੀਤਾ ਜਾਂ ਹਾਜੀ ਸ਼ਫੀ ਸਾਹਿਬ ਨੇ ਪਹਿਲੇ ਸੇਲ ਕੀਤਾ ਜੀ? ਪਹਿਲੇ ਅਸੀਂ ਹਾਜੀ ਸ਼ਫੀ ਸਾਹਿਬ ਨੂੰ ਵੇਚਿਆ। ਉਹ ਰਾਣਾ ਸਾਹਿਬ ਉਹਦਾ ਰੇਟ ਵੀ ਤੁਹਾਨੂੰ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਰੇਟ ਵੀ ਅੱਛਾ ਦਿੱਤਾ ਤੇ ਲੈ ਕੇ ਵੀ ਖੋ ਕੇ ਗਏ, ਜਾਣੀ ਕਿ ਪਿਆਰ ਨਾਲ ਤੁਹਾਡੇ ਤੇ ਪ੍ਰੈਸ਼ਰ ਪਾਇਆ, ਪਿਆਰ ਵਾਲਾ ਧੱਕਾ ਕੀਤਾ ਕਿ ਤੁਸੀਂ? ਉਹ ਇਸ ਤਰ੍ਹਾਂ ਨਾ, ਫਿਰ ਗਰਾਊਂਡ 'ਚ ਸਾਰੇ ਦੋਸਤ ਲੋਕ ਹੁੰਦੇ ਆ ਨਾ, ਖਰੀਦਣਾ ਤਾਂ ਇੱਕ ਨਹੀਂ ਹੁੰਦਾ, ਜਾਂ ਦੋ ਨੇ ਰਲ ਕੇ ਹਾਂਜੀ 4-5 ਦੂਸਰੇ ਦੋਸਤ ਉਹ ਦੇਖ ਲੈਂਦੇ ਕਿ ਇਹਨਾਂ ਦਾ ਉੱਥੇ ਪ੍ਰੈਸ਼ਰ ਲੈਂਦੇ ਆ, ਉਹ ਫਿਰ ਉਹਨਾਂ ਨੂੰ ਲੈ ਆਉਂਦੇ ਆ ਨਾਲ ਜਾ ਕੇ, ਫਿਰ ਉਹ ਸਮਝ ਲਓ ਲੈ ਕੇ ਹਿੱਲੇ ਜੀ? ਲੈ ਕੇ ਹਿੱਲੇ ਜੀ, ਸੌਦਾ ਕਰਕੇ। ਤੇ ਉਹ ਰਾਣਾ ਸਾਹਿਬ ਕਿੰਨਾ ਰੇਟ ਤੁਹਾਨੂੰ ਦਿੱਤਾ ਜੀ ਉਹਨਾਂ ਨੇ? 18 ਲੱਖ ਛੋਟੇ ਕਬੂਤਰ ਦਾ। ਅੱਛਾ ਜੀ। ਜਿਹੜਾ ਤੁਸੀਂ ਹਾਜੀ ਸ਼ਫੀ ਸਾਹਿਬ ਨੂੰ ਸੇਲ ਕੀਤਾ? ਹਾਜੀ ਸ਼ਫੀ ਸਾਹਿਬ ਨੇ ਜਿਹੜਾ ਸੇਲ ਕੀਤਾ ਉਹਦਾ 18 ਲੱਖ, ਜਿਹੜਾ ਕਲਿਆਣਪੁਰ ਗਿਆ ਚੌਧਰੀ ਰਿਆਜ਼ ਕੋ, ਉਹ 11 ਲੱਖ ਦਾ। ਤੇ ਇਹਨਾਂ ਦੀ ਤਿਆਰੀ ਪ੍ਰੋਪਰ ਜੀ ਤੁਹਾਡੇ ਕੋਲ ਕਿਹੜੇ ਸਵਾਰ ਨੇ ਕੀਤੀ ਜਾਂ ਕਿਹੜੇ ਮੁੰਡੇ ਨੇ ਕੀਤੀ? ਜਿਸ ਤਰ੍ਹਾਂ ਤੁਸੀਂ ਦੱਸਦੇ ਕਿ ਛੋਟੇ ਬੱਚੇ ਪਿਆਰ ਪ੍ਰੀਤ ਕਰਦੇ ਆ, ਰਿਸਪੈਕਟ ਵੀ ਕਰਦੇ ਆ, ਤਿਆਰੀ ਵਗੈਰਾ ਉਹੀ ਕਰਦੇ ਆ? ਇਹ ਮੁੰਡੇ 5-7 ਇੱਥੇ ਹੈਗੇ ਆ ਜੀ। ਉਮਰ ਆਪਣੇ ਜੇਦੀ ਹੈ ਲੜਕਾ, ਮੀਆਂ ਸੈਫਰਮਾਨ ਹੈ, ਬਾਕੀ ਮੇਰੇ ਆਪਣੇ ਭੱਠੇ ਦੇ ਲੇਬਰ 'ਚ ਮੁਲਾਜ਼ਮ ਆ ਬੱਚੇ। ਅੱਛਾ ਜੀ। ਉਹ ਮੁਖਤਲਿਫ ਨਾਮ ਆ ਜੀ। ਹਾਂਜੀ। ਤੇ ਮੈਂ ਸਵਾਰ ਨੇ ਕਿ ਕਿਹੜੇ ਨੇ ਉਹਨਾਂ ਦੇ ਫਰਾਈਆਂ ਲਾਈਆਂ ਜੀ, ਦੌੜਾਏ ਜੀ? ਕਿਉਂਕਿ ਤੁਹਾਡੇ ਕੋਲ ਨਾਮਵਰ ਦੌੜੇ ਤੇ ਉਹਨਾਂ ਨੇ ਫਿਰ ਮੁੱਲ ਭਰਿਆ ਨਾ ਜੀ। ਜਿਹੜਾ ਬੜਾ ਕਬੂਤਰ ਉਹ ਸ਼ਾਹਦ ਨੇ ਜ਼ਿਆਦਾ ਭਜਾਇਆ ਜੀ। ਅੱਛਾ ਜੀ। ਮੁੜ ਕੇ ਗਾਮੂ ਨੇ ਵੀ ਭਜਾਇਆ ਜੀ। ਅੱਛਾ ਜੀ। ਤੇ ਛੋਟਾ ਕਬੂਤਰ ਮੁੰਡਾ ਇੱਥੇ, ਉਹ ਛੋਟਾ ਸਵਾਰ ਕੀ ਨਾਂ ਆ ਉਹਦਾ? ਜ਼ੁਲਫੀ। ਹਾਂ, ਜ਼ੁਲਫੀ। ਅੱਛਾ ਜੀ। ਜ਼ੁਲਫੀ। ਉਹ ਤੇ ਬਾਅਦ 'ਚ ਭਜਾਉਂਦਾ ਰਿਹਾ ਗਾਮੂ। ਅੱਛਾ ਜੀ। ਗਾਮੂ ਨੇ ਭਜਾਇਆ। ਤੇ ਇਹ ਤੁਸੀਂ ਸੇਲ ਕਰਤੇ, ਨਾਮਵਰ ਬੈਲ ਸੀ ਤੁਹਾਡੇ ਕੋਲ ਜੀ, ਦੋਸਤ ਜਿੱਦਾਂ ਵੀ ਆਪਣਾ ਧੱਕਾ ਕਰਕੇ, ਪਿਆਰ ਕਰਕੇ, ਮੁਹੱਬਤ ਕਰਕੇ ਜੀ ਤੁਹਾਡੇ ਕੋਲੋਂ ਲੈ ਗਏ। ਹੁਣ ਇਸ ਟਾਈਮ ਜੀ ਤੁਹਾਡੇ ਕੋਲ ਨਵੀਂ ਨਰਸਰੀ ਦੇ ਵਿੱਚ ਜੀ ਕੋਈ ਹੈ ਨਹੀਂ ਜੀ? ਨਵੀਂ ਨਰਸਰੀ ਸਾਡੇ 2 ਖੀਰਿਆਂ 'ਚ ਹੁਣ ਅਸੀਂ ਸ਼ੁਰੂ ਕਰ ਦੇਣੇ ਆ। ਕੋਵਿਡ ਦੀ ਵਜ੍ਹਾ ਤੋਂ ਬੰਦ ਹੈ ਦੌੜਾਂ। ਅੱਛਾ ਜੀ। ਤੇ ਤਿਆਰ ਨੇ 2 ਬੈਲ। ਹਾਂਜੀ। ਤੇ ਤੀਸਰਾ ਫਿਰ ਇੱਕ ਪਿੱਛੇ ਰਲ ਰਿਹਾ, ਉਹਨਾਂ ਹੀ ਗਾਵਾਂ ਦੇ ਵਿੱਚੋਂ। ਅੱਛਾ, ਇਹ ਤੁਹਾਡੇ ਆਪਣੇ ਘਰ ਦੇ ਹੀ ਆ ਜੀ ਆ ਜਿਹੜੇ ਬੈਲ ਆ? ਘਰ ਦੇ ਹੀ ਆ ਜੀ। ਉਹ ਜਿਹੜਾ ਕਬੂਤਰ ਤੇ ਕਬੂਤਰ ਦੋਵੇਂ ਵੇਚੇ ਤੁਸੀਂ, ਬੜਾ ਛੋਟਾ ਉਹ ਵੀ ਕਰਦੇ ਸੀ ਜੀ? ਬੜਾ ਕਬੂਤਰ ਅਸੀਂ ਛੋਟਾ ਜਿਹਾ ਖੀਰਾ ਬੱਚਾ ਲਿਆਂਦਾ ਸੀ। ਅੱਛਾ ਜੀ। ਮੱਛੇ ਨਿੱਕੇ ਤੋਂ, ਤੇ ਛੋਟਾ ਉਹਦਾ ਬੇਟਾ ਸੀ ਜਿਹੜਾ 257 ਚ ਗਿਆ ਜੀ? ਜਿਹੜਾ 57 ਚ ਗਿਆ, ਬੜੇ ਕਬੂਤਰ ਦਾ ਬੇਟਾ ਸੀ। ਅੱਛਾ ਜੀ। ਮਾਂ ਉਹਨਾਂ ਦੀ ਮੇਰੇ ਕੋਲ ਖੜੀ ਹੈ। ਤੇ ਇਹਨਾਂ ਦੀ ਰਾਣਾ ਸਾਹਿਬ ਪ੍ਰੋਪਰ ਤੁਸੀਂ ਫਰਾਈਆਂ ਲਾਉਣੀਆਂ ਸ਼ੁਰੂ ਕਰਤੀਆਂ 8-10 ਦਿਨੇ ਜੀ? ਹਾਂਜੀ, ਹਰ ਹਫਤੇ ਇਹਨਾਂ ਦੀ ਇੱਕ ਫਰਾਈ ਲੱਗਦੀ ਹੈ। ਤੇ ਕੀ ਰਿਜ਼ਲਟ ਦੇ ਰਹੇ ਜੀ? ਫਰਾਈ ਦੇ ਵਿੱਚ ਦਾ ਰਿਜ਼ਲਟ ਬਹੁਤ ਅੱਛਾ ਆ ਰਿਹਾ ਜੀ। ਹੁਣ ਗਰਾਊਂਡ 'ਚ ਉਤਾਰਾਂਗੇ ਇਨਸ਼ਾਅੱਲਾ ਤਾਲਾ, ਉੱਥੇ ਵੀ ਅਸੀਂ ਪੂਰਾ ਉਮੀਦ ਹਾਂ। ਉਸ ਵਾਰ ਵੀ ਸਾਡਾ ਪੂਰਾ ਉਮੀਦ ਹੈ। ਇਹ ਕਿਹੜੇ ਸਵਾਰ, ਗਾਮੂ ਜਾਂ ਪਸ਼ਾਹ ਜੀ? ਗਾਮੂ ਜੀ, ਗਾਮੂ। ਅੱਛਾ ਜੀ। ਹਾਂ। ਇਹਦਾ ਮਤਲਬ ਹੁਣ ਕੋਈ ਹੋਰ 18-20 ਲੱਖ ਵਾਲੀ ਸਾਮੀ ਫਸੂਗੀ ਜੀ, ਅੱਲਾ ਖੈਰ ਕਰੇ। ਨਹੀਂ, ਆਪ ਨਹੀਂ ਅਸੀਂ ਵੇਚਦੇ, ਜਿਹੜੇ ਦੋਸਤ ਤੰਗ ਕਰਦੇ ਆ ਫਿਰ ਲੈ ਜਾਂਦੇ ਖਿੱਚ ਧੂ ਕੇ। ਅੱਛਾ ਜੀ। ਹਾਂਜੀ। ਤੇ ਰਾਣਾ ਸਾਹਿਬ ਤੁਸੀਂ ਨਾਮਵਰ ਬੈਰ ਰੱਖੇ, ਤੁਹਾਡਾ ਜਾਨੀ 2007 ਤੋਂ ਤੁਸੀਂ ਰੱਖੇ, 13-14 ਸਾਲ ਦਾ ਐਕਸਪੀਰੀਅੰਸ ਹੈ ਤੁਹਾਡਾ। ਤੇ ਜ਼ਾਰੀ ਗੱਲ ਆ, ਬੱਚੇ ਸਾਂਭਦੇ ਸੀਗੇ, ਲੇਕਿਨ ਤੁਹਾਡੇ ਅੱਖਾਂ ਦੇ ਸਾਹਮਣੇ, ਤੁਹਾਡੇ ਹੱਥਾਂ 'ਚੋਂ ਗੁਜ਼ਰ ਕੇ ਹੁੰਦਾ ਨਾ ਜਿਹੜਾ ਵੀ ਕੰਮ ਹੁੰਦਾ ਜੀ। ਤੇ ਇਹਨਾਂ ਦੀ ਖੁਰਾਕ ਵਗੈਰਾ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਆ ਜੀ ਢੱਗਿਆਂ ਦੀ? ਉਹ ਇਸ ਤਰ੍ਹਾਂ ਜੀ, ਜਦੋਂ ਕਿਸੇ ਵੀ ਫੀਲਡ 'ਚ ਬੰਦਾ ਫਸਟ ਟਾਈਮ ਜਾਂਦਾ ਨਾ ਜੀ, ਉਹ ਅਣਜਾਣ ਤੇ ਹੁੰਦਾ ਹੀ ਹੈ ਤੇ ਉਹਦੇ ਮੁਤਲਕ, ਲੇਕਿਨ ਇਹ ਫਿਰ ਦੋਸਤ ਹੀ ਸਭ ਕੁਝ ਸਿਖਾ ਦਿੰਦੇ ਆ।
ਤੇ ਹੁਣ ਮੈਂ ਆਪ ਖੁਦ ਹੀ ਬੋਲ ਦਾ ਜਿਹੜੇ ਤਿਆਰ ਕਰਕੇ ਦਿੰਦਾ ਇਹਨਾਂ ਨੂੰ ਬੱਚਿਆਂ ਨੂੰ। ਅੱਛਾ ਜੀ। ਤਿਆਰੀ ਮੈਂ ਆਪ ਕਰਾਣੀ ਆ ਉਹਦੀ ਖੁਰਾਕ ਦੀ। ਅੱਛਾ, ਖੁਰਾਕ ਰਾਣਾ ਸਾਹਿਬ ਤੁਸੀਂ ਕੀ ਦਿੰਦੇ ਆ ਜੀ? ਖੁਰਾਕ 'ਚ ਮੁਖਤਲਿਫ ਚੀਜ਼ਾਂ ਜੀ, ਤੇ ਵੰਡੇ ਦੀ ਸ਼ਕਲ 'ਚ, ਤੇ ਉਹ ਵੀ ਦਿੰਦੇ ਆ, ਘਿਓ ਵੀ ਦਿੰਦੇ ਆ, ਦੁੱਧ ਵੀ ਦਿੰਦੇ ਆ ਜੀ। ਲੈ ਆ ਬਸ ਇੰਨਾ ਹੀ ਹੁੰਦਾ, ਕਿਸੇ ਨੇ ਚਾਹ ਦੇ ਵਿੱਚ ਚੀਨੀ ਪਹਿਲੇ ਪਾਤੀ, ਪੱਤੀ ਬਾਅਦ 'ਚ ਪਾਤੀ, ਕਿਸੇ ਨੇ ਪੱਤੀ ਪਹਿਲੇ ਪਾਤੀ, ਚੀਨੀ ਬਾਅਦ 'ਚ ਪਾਤੀ। ਸਹੀ ਜੀ। ਉਹ ਥੋੜਾ ਜਿਹਾ ਬਸ ਤਰਤੀਬ ਦਾ ਹੁੰਦਾ। ਬਿਲਕੁਲ ਜੀ, ਹਰ ਨਾ ਸ਼ੌਕੀਨ ਦਾ ਆਪਣਾ ਆਪਣਾ ਥੋੜਾ ਤਰੀਕਾ ਡਿਫਰੈਂਟ ਆ। ਡਿਫਰੈਂਟ ਹੈ ਬਸ ਉਹਨੂੰ ਨਾ, ਕੋਈ ਤਿਆਰੀ ਦਾ ਵੀ, ਖੁਰਾਕ ਦਾ ਵੀ। ਹਾਂ ਹੈ। ਅਸੀਂ ਜਰਾ ਮੈਡੀਸਨ ਵਾਲੇ ਪਾਸੇ ਬਹੁਤ ਕਮ ਜਾਂਦੇ ਆ। ਅੱਛਾ ਜੀ। ਹਾਂ, ਐਲੋਪੈਥਿਕ ਨਹੀਂ, ਅਸੀਂ ਹੋਮਿਓਪੈਥਿਕ ਵਾਲੇ ਪਾਸੇ ਆਉਂਦੇ ਆ ਜ਼ਿਆਦਾ। ਅੱਛਾ ਜੀ। ਹਾਂਜੀ, ਉਹੀ ਦੇਸੀ ਤਿਆਰੀ ਨਾਲ ਹੀ ਕਰਦੇ ਆ ਜੀ। ਤੇ ਰਾਣਾ ਸਾਹਿਬ ਜਿਹੜੇ ਤੁਹਾਡੇ ਕੋਲੋਂ ਲੈ ਕੇ ਗਏ ਜੀ ਕਬੂਤਰ ਬੈਲ ਛੋਟਾ, ਮੀਆਂ ਸਰਫਰਾਜ਼ ਜੀ ਲਿਆਕਤ ਦੇ ਸਾਹਿਬਜ਼ਾਦੇ, ਹਾਜੀ ਸ਼ਫੀ ਦੇ ਸਾਹਿਬਜ਼ਾਦੇ ਹਾਜੀ ਜ਼ੀਰ ਸਾਹਿਬ, ਤੇ ਉਹ ਹਾਜੀ ਲਿਆਕਤ ਦੇ ਜਿਹੜੇ ਸਾਹਿਬਜ਼ਾਦੇ ਆ ਸਰਫਰਾਜ਼ ਸਾਹਿਬ, ਉਹਨਾਂ ਦੇ ਕੋਲ ਚੀਨਾ ਬੈਲ ਸੀ। ਹਾਲਾਂਕਿ ਉਹਨਾਂ ਨੇ ਵੀ ਸ਼ੌਕ ਦੇ ਨਾਲ ਬੜਾ ਮਹਿੰਗਾ ਵੀ ਲਿਆ, ਨਾਮਵਰ ਸੀ 93 ਵਾਲਿਆਂ ਕੋਲੋਂ ਲਿਆ, ਜਿਸ ਤਰ੍ਹਾਂ ਤੁਹਾਡੇ ਕੋਲੋਂ ਲੈ ਕੇ ਗਏ ਇਸੇ ਤਰ੍ਹਾਂ ਹੀ ਉਹਨਾਂ ਦੇ ਕੋਲੋਂ ਉਹਨਾਂ ਨੇ ਲਿਆ, ਇਸੇ ਤਰ੍ਹਾਂ ਹੀ ਪਿਆਰ ਪ੍ਰੀਤ ਨਾਲ, ਜ਼ੋਰ ਨਾਲ ਭਜਾਇਆ ਵੀ ਬੜੇ ਸ਼ੌਕ ਨਾਲ। ਤੇ ਹੁਣ ਕੁਝ ਦਿਨ ਪਹਿਲੇ ਉਹ ਪੂਰਾ ਹੋ ਗਿਆ ਜੀ, ਤੇ ਉਹਦਾ ਬਹੁਤ ਸ਼ੌਕੀਨ ਦੋਸਤਾਂ ਨੇ ਸਦਮਾ ਕੀਤਾ ਜੀ, ਹਮਦਰਦੀ ਦਾ ਇਜ਼ਹਾਰ ਕੀਤਾ, ਦੁੱਖ ਦਾ ਇਜ਼ਹਾਰ ਕੀਤਾ। ਤੇ ਤੁਸੀਂ ਕਿੰਨਾ ਲਫ਼ਜ਼ਾਂ ਦੇ ਨਾਲ ਉਹਨਾਂ ਨਾਲ ਹਮਦਰਦੀ ਕਰਦੇ ਜੀ? ਦੇਖੋ ਜੀ, ਜਿਹੜਾ ਵੀ ਬੈਲ ਹੈ ਨਾ ਪਹਿਲੇ ਨੰਬਰਾਂ 'ਚ ਦੌੜਦੇ, ਉਹ ਚਾਹੇ ਕਿਸੇ ਮੁਖਾਲਫ ਕੋਲ ਹੈ ਚਾਹੇ ਦੋਸਤ ਕੋਲ ਹੈ, ਉਹਦੇ ਨਾਲ ਅਕੀਦਤ, ਪਿਆਰ, ਮੁਹੱਬਤ ਸਾਰਿਆਂ ਬੰਦਿਆਂ ਦਾ ਹੁੰਦਾ, ਸ਼ੌਕੀਨਾਂ ਦਾ। ਠੀਕ ਜੀ। ਉਹਦਾ ਸਾਰਿਆਂ ਨੂੰ ਦਿਲੀ ਦੁੱਖ ਹੋਇਆ ਕਿ ਉਹ ਬੜਾ ਹੀ ਪਹਿਲੇ ਨੰਬਰਾਂ ਦਾ ਬੌਲਰ ਸੀ। ਸ਼ਾਇਦ ਉਹਦੇ ਜਿੰਨੇ ਕੱਪ ਕਿਸੇ ਦੂਸਰੇ ਬੌਲਰ ਨੇ ਹਾਲੇ ਤੱਕ ਨਹੀਂ ਚੱਕੇ। ਹਾਂਜੀ, ਸੈਂਚਰੀ ਤੋਂ ਵੀ ਉੱਪਰ ਜਾ ਰਿਹਾ ਸੀ ਉਹ ਕੱਪਾਂ 'ਚ। ਹਾਂਜੀ। ਤੇ ਰਾਣਾ ਸਾਹਿਬ, ਇਹ ਤਾਂ ਆਪਾਂ ਗੱਲ ਕਰ ਲਈ ਨਾ ਸ਼ੌਕ ਦੀ ਜੀ। ਤੁਸੀਂ ਜਦ ਇੱਥੇ ਆਏ ਆ, ਤੁਹਾਡੀ ਫੈਮਿਲੀ ਵੀ, ਤੇ ਆ ਕੇ ਪਹਿਲੇ ਤੁਸੀਂ ਭੱਠੇ ਦਾ ਬਿਜ਼ਨਸ ਸਟਾਰਟ ਕੀਤਾ ਜਾਂ ਕੋਈ ਹੋਰ ਵੀ ਬਿਜ਼ਨਸ ਕੀਤਾ ਜੀ ਖੇਤੀਬਾੜੀ ਤੋਂ ਇਲਾਵਾ? ਨਹੀਂ, ਖੇਤੀਬਾੜੀ ਤਾਂ ਸਾਡਾ ਜ਼ਾਹਰ ਹੈ, ਤੇ ਸ਼ੁਰੂ ਤੋਂ ਹੈ ਹੀ ਆ। ਇਹ ਤੇ ਸਾਡਾ ਪ੍ਰਾਇਮਰੀ ਸੋਰਸ ਆਫ ਇਨਕਮ ਹੈ ਜੀ। ਜਿਹੜਾ ਸੈਕੰਡਰੀ ਸੋਰਸ ਆਫ ਇਨਕਮ ਆ ਤੁਹਾਡਾ ਭੱਠੇ ਦਾ ਹੋਇਆ, ਜੇ ਤੋਂ ਇਲਾਵਾ ਹੀ ਕੋਈ ਬਿਜ਼ਨਸ ਕੀਤਾ ਜੀ? ਨਹੀਂ, ਸੈਕੰਡਰੀ ਸਾਡਾ ਦੁਬਈ ਤੋਂ ਸੀਗਾ ਜੀ, ਤੇ ਉੱਥੇ ਸਾਡਾ ਦੁਕਾਨਾਂ, ਸ਼ਾਪਸ ਵਗੈਰਾ ਨੇ, ਤੇ ਮੈਂ ਵੀ ਉੱਥੇ ਤਕਰੀਬਨ 10 ਸਾਲ ਰਿਹਾ। ਦੂਸਰੇ ਬਰਾਦਰਾਂ ਵੀ ਰਹੇ, ਸਾਰੇ ਤਕਰੀਬਨ ਅਸੀਂ ਭਰਾ ਦੁਬਈ 'ਚ ਰਹੇ ਆ। ਰਾਣਾ ਸਾਹਿਬ, ਹੁਣ ਵੀ ਦੁਬਈ 'ਚ ਹੈ ਬਿਜ਼ਨਸ ਤੁਹਾਡਾ ਜੀ ਇਸ ਟਾਈਮ ਵੀ? ਹਾਂ, ਬੜੇ ਭਾਈ ਦੇ ਬੱਚੇ ਆ, ਭਾਈ ਫੌਤ ਹੋ ਗਏ, ਬੜੇ ਭਾਈ ਦੇ ਬੱਚੇ ਉਹ ਹੋਲਡ ਕਰਦੇ ਉੱਥੇ, ਡਾਕਟਰ ਅਮਾਰ ਵਗੈਰਾ। ਅੱਛਾ, ਉੱਥੇ ਕੀ ਬਿਜ਼ਨਸ ਤੁਹਾਡਾ ਜੀ ਦੁਬਈ 'ਚ? ਉੱਥੇ ਇੱਕ ਤੇ ਵਾਟਰ ਟ੍ਰੀਟਮੈਂਟ ਦੇ ਪਲਾਂਟ ਵਗੈਰਾ, ਮੇਰਾ ਭਤੀਜਾ ਜੀ ਉਹ ਠੇਕੇਦਾਰੀ ਕਰਦਾ ਉਹਦੀ। ਅੱਛਾ ਜੀ। ਦੂਸਰਾ ਹੈ ਸਾਡਾ ਸੀਗਾ ਰਿਕਾਰਡਿੰਗ ਸੈਂਟਰ ਸੀਗੇ ਪਹਿਲੇ, ਅੱਛਾ ਜੀ। 4-5 ਹਨ। ਠੀਕ ਜੀ। ਉਹਨਾਂ ਦੇ ਉੱਤੇ ਮੁਲਾਜ਼ਮ ਵੀ ਰੱਖੇ ਸੀ, ਆਪ ਹੀ ਕੰਮ ਕਰਦੇ। ਸਹੀ ਜੀ। ਤੇ ਇਹ ਭੱਠਾ ਤੁਸੀਂ ਬਣਾਇਆ ਜਾਂ ਤੁਹਾਡੇ ਵੱਡੇ ਭਾਈ ਨੇ ਕਿਸੇ ਨੇ ਬਣਾਇਆ ਜੀ ਸਟਾਰਟਿੰਗ ਦੇ ਵਿੱਚ ਜੀ? ਇਹ ਭੱਠਾ ਮੇਰੀ ਸੁਪਰਵਿਜ਼ਨ 'ਚ ਬਣਿਆ ਸੀ, ਤੇ 95 'ਚ। ਅੱਛਾ ਜੀ। 26ਵਾਂ ਸਾਲ ਤਕਰੀਬਨ। ਠੀਕ ਜੀ। ਅਸੀਂ ਆਪੇ ਸ਼ੁਰੂ ਕੀਤਾ ਸੀ। ਤੇ ਫਿਰ ਰਾਣਾ ਸਾਹਿਬ, ਭੱਠੇ ਤੋਂ ਬਾਅਦ ਤੁਸੀਂ 2002 'ਚ ਪਹਿਲਾ ਇਲੈਕਸ਼ਨ ਕੰਟੈਸਟ ਕੀਤਾ ਜੀ ਐਜ਼ ਏ ਨਾਜ਼ਮ? ਮੈਂ ਕਿਹਾ 2001 'ਚ ਹੋਇਆ ਸੀ, ਮੁਸ਼ਰਫ ਦੌਰ 'ਚ ਜੀ? ਮੁਸ਼ਰਫ ਦੌਰ ਦਾ। ਉਸ ਤੋਂ ਪਹਿਲਾਂ ਵੀ ਕੋਈ ਤੁਸੀਂ ਸਿਆਸਤ 'ਚ ਹਿੱਸਾ ਲਿਆ ਜੀ ਕਿਸੇ ਹਿਸਾਬ 'ਚ ਜੀ? ਨਹੀਂ, ਉਸ ਤੋਂ ਪਹਿਲੇ ਮੈਂ ਬਾਹਰ ਸੀ। ਕਿਸੇ ਫੈਮਿਲੀ 'ਚੋਂ ਤੁਹਾਡੇ ਵੱਡਿਆਂ ਨੇ ਜੀ? ਲੋਕਲ ਸਤ੍ਹਾ ਤੇ ਲੈਂਦੇ ਰਹੇ ਆ। ਮੇਰੇ ਕਜ਼ਨ ਸੀਗੇ, ਉਹ ਵੀ ਕੌਂਸਲਰ ਰਹੇ ਆ। ਮੇਰੇ ਚਾਚਾ ਜੀ ਸੀਗੇ ਨੰਬਰਦਾਰ ਸਰਦਾਰ ਮੁਹੰਮਦ ਖਾਨ, ਅੱਛਾ ਜੀ। ਉਹ ਵੀ ਕੌਂਸਲਰ ਰਹੇ ਨੇ। ਤੇ ਇਹ ਡਿਸਟ੍ਰਿਕਟ ਕੌਂਸਲ ਦਾ ਮੈਂ ਹੀ। ਤੁਸੀਂ ਪਹਿਲੀ ਵਾਰੀ ਐਂਟਰੀ ਜਾਣੀ ਕੀਤੀ ਐਜ਼ ਏ ਨਾਜ਼ਮ ਜੀ, ਨਾਜ਼ਮ ਦੇ ਉਮੀਦਵਾਰ ਦੇ ਹਿਸਾਬ ਨਾਲ ਜੀ। ਤੇ ਤੁਸੀਂ ਪਹਿਲੀ ਵਾਰੀ ਜਦੋਂ ਐਂਟਰੀ ਕੀਤੀ ਤੇ ਬੜੇ ਬੜੇ ਨਾਮਵਰ ਸੀਗੇ, ਚੌਧਰੀ ਤਾਹਰ ਸਾਹਿਬ ਸੀਗੇ, ਚੌਧਰੀ ਨਜੀਬ ਯੂਸਫ ਸੀਗੇ, ਔਰ ਉਹਨਾਂ ਦਾ ਵੀ ਬਹੁਤ ਅੱਛਾ ਵੋਟ ਬੈਲੈਂਸ ਵੀ ਹੈ, ਔਰ ਅੱਛੀ ਉਹਨਾਂ ਦੀ ਸਟਰਗਲ ਵੀ ਹੈ ਸੀ, ਲੋਕਾਂ ਨਾਲ ਸੋਸ਼ਲ ਕੰਟੈਕਟ ਵੀ ਹੈ ਸੀ ਉਹਨਾਂ ਦੇ। ਤੇ ਲੇਕਿਨ ਅੱਲਾਹ ਦੀ ਜ਼ਾਤ ਨੇ ਤੁਹਾਨੂੰ ਕਾਮਯਾਬੀ ਦਿੱਤੀ। ਤੁਹਾਡੇ ਸੋਸ਼ਲ ਕੰਟੈਕਟ ਜਿਹੜੇ ਤੁਹਾਡੇ ਰਾਬਤੇ ਸੀ ਉਹਨਾਂ ਨਾਲੋਂ ਭਾਰੀ ਨਿਕਲੇ, ਤੇ ਪਹਿਲੀ ਵਾਰੀ ਐਂਟਰੀ ਹੁੰਦੇ ਹੀ ਤੁਹਾਨੂੰ ਅੱਲਾਹ ਪਾਕ ਨੇ ਇੱਜ਼ਤ ਦਿੱਤੀ। ਤੁਹਾਨੂੰ ਕੈਸਾ ਫੀਲ ਹੋਇਆ ਜੀ ਸਿਆਸਤ 'ਚ ਆ ਕੇ? ਜ਼ਾਹਰਾ ਜੀ, ਕੋਈ ਵੀ ਲਾਈਨ ਹੋਵੇ ਜਿਹਦੇ 'ਚ ਇਨਸਾਨ ਨੂੰ ਪਹਿਲੀ ਦਫਾ ਹੀ ਕਾਮਯਾਬੀ ਮਿਲਦੀ ਹੈ, ਫਿਰ ਖੁਸ਼ੀ ਤੇ ਦਿਲੀ ਹੁੰਦੀ ਹੈ ਬਹੁਤ ਜ਼ਿਆਦਾ। ਤੇ ਅਸੀਂ ਵੀ ਖੁਸ਼ ਹੋਏ ਸੀ ਜੀ, ਅਲਹਮਦੁਲਿਲਾ। ਇਹਦੇ 'ਚ ਕੋਈ ਸ਼ੱਕ ਨਹੀਂ। ਤਕੜੇ ਪੇੜ ਸੀ ਸਾਡੇ ਮੇਰੇ ਮੁਕਾਬਲੇ ਦੇ ਵਿੱਚ। ਬਿਲਕੁਲ ਜੀ। ਚੌਧਰੀ ਤਾਹਰ ਸਾਬਕਾ ਮੈਂਬਰ ਜ਼ਿਲ੍ਹਾ ਕੌਂਸਲ ਸੀ। ਹਾਂਜੀ। ਚੌਧਰੀ ਨਜੀਬ ਇਲੈਕਸ਼ਨ ਲੜਦਾ ਆ ਰਿਹਾ ਸੀ ਬਾਰ-ਬਾਰ। ਹਾਂਜੀ, ਬਹੁਤ ਅੱਛੇ ਉਹਨਾਂ ਦਾ ਵੀ ਹਿਸਾਬ ਕਿਤਾਬ ਹੈ ਮਾਸ਼ਰੇ ਦੇ ਵਿੱਚ ਜੀ। ਦੂਸਰਾ, ਅਸੀਂ ਬੜਾ ਹੀ ਸਾਡਾ ਟਫ ਮੁਕਾਬਲਾ ਸੀ, ਤੇ ਅਸੀਂ ਟਫ ਮੁਕਾਬਲੇ 'ਚ ਮੈਂ ਜਿੱਤਿਆ ਸੀ। ਸਰ, ਟਫ ਮੁਕਾਬਲੇ 'ਚ ਕੋਈ ਜ਼ਿਆਦਾ ਲੀਡ ਤੋਂ ਥੋੜੇ ਫਰਕ ਤੋਂ ਤੁਸੀਂ ਵਿਨ ਹੋਏ ਸੀ ਜੀ? ਨਹੀਂ, ਜਿਹੜੀ ਸਾਡੀ ਕੈਲਕੂਲੇਸ਼ਨ ਸੀ ਨਾ, ਉਹਦੇ 'ਚ ਅਸੀਂ ਕੋਈ 167 ਵੋਟਾਂ ਤੋਂ ਜਿੱਤੇ ਸੀ। ਤੇ ਯਾਨੀ ਪੂਰਾ 8 ਫਾਸ ਵਾਲਾ ਮੁਕਾਬਲਾ ਹੋਇਆ ਜੀ? ਹਾਂ, ਸਖਤ ਮੁਕਾਬਲਾ ਸੀ। ਹਾਂਜੀ, ਸਖਤ ਮੁਕਾਬਲਾ ਸੀ। ਸਹੀ ਜੀ।
ਤੇ ਉਸ ਤੋਂ ਬਾਅਦ ਵੀ ਤੁਸੀਂ ਕੋਈ ਇਲੈਕਸ਼ਨ ਮਿਸ ਨਹੀਂ ਕੀਤਾ ਜੀ ਬਲਦਿਆਤੀ? ਨਹੀਂ, ਮੈਂ ਮਿਸ ਨਹੀਂ ਕੀਤਾ ਜੀ, ਲੇਕਿਨ ਮੈਂ ਇਲੈਕਸ਼ਨ ਫਿਰ ਬੀਟ ਹੋ ਜਾਂਦਾ ਰਿਹਾ ਜੀ। ਸਹੀ ਜੀ। ਹਾਂਜੀ। ਤੇ ਰਾਣਾ ਸਾਹਿਬ ਬਲਦਿਆਤੀ ਤੁਸੀਂ ਨੁਮਾਇੰਦੇ ਮੁੰਤਖਬ ਹੋਏ 4-5 ਪਿੰਡਾਂ ਦੇ ਜੀ, ਕਿੰਨੇ ਪਿੰਡ ਸੀ ਤੁਹਾਡੇ ਪਿੰਡ ਹਲਕੇ 'ਚ ਜੀ? ਸਾਡੇ ਪਹਿਲੇ ਇਲੈਕਸ਼ਨ 'ਚ 6 ਪਿੰਡ ਸੀਗੇ ਜੀ। ਅੱਛਾ ਜੀ। 478, 79, 80, ਬੀਜਾ ਬੰਬ 481, 473, 474। ਸਹੀ ਜੀ। ਤੇ ਰਾਣਾ ਸਾਹਿਬ ਤੁਸੀਂ ਉਦੋਂ ਬਲਦਿਆਤੀ ਨੁਮਾਇੰਦੇ ਜਦੋਂ ਮੁੰਤਖਬ ਹੋਏ ਤੁਹਾਨੂੰ ਗ੍ਰਾਂਟਸ ਵੀ ਆਉਂਦੀ ਰਹੀ, ਮੁਸ਼ਰਫ ਦਾ ਦੌਰ ਸੀਗਾ, ਉਹ ਬਲਦਿਆਤੀ ਨੁਮਾਇੰਦਿਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਸੀਗੇ, ਔਰ ਉਸ ਤੋਂ ਬਾਅਦ ਵੀ ਬਲਦਿਆਤੀ ਇਲੈਕਸ਼ਨ ਹੋਇਆ, ਬਲਦਿਆਤੀ ਢਾਂਚਾ ਤਸ਼ਕੀਲ ਦਿੱਤਾ ਗਿਆ, ਲੇਕਿਨ ਤੁਸੀਂ ਸਭ ਤੋਂ ਸਟਰੋਂਗ ਪਾਵਰਫੁਲ ਕਿ ਜਿਹਦੇ ਵਿੱਚ ਇਖਤਿਆਰ ਵੀ ਸੀਗਾ, ਖਿਦਮਤ ਕਰਨ ਦੇ ਸੋਰਸਸ ਵੀ ਹੈ ਸੀਗੇ, ਕਿਸੇ ਦਾ ਭਲਾ ਵੀ ਕਰਨ ਦੇ ਇਖਤਿਆਰ ਵੀ ਹੈ ਸੀ, ਗ੍ਰਾਂਟਸ ਵੀ ਹੁੰਦੀ ਸੀ, ਕਿਹੜਾ ਦੌਰ ਅੱਛਾ ਜੀ ਰਿਹਾ ਜੀ ਬਲਦਿਆਤੀ? ਦੇਖੋ, ਬਲਦਿਆਤੀ ਦੌਰ ਸਿਰਫ ਬਲਦਿਆਤੀ ਦੌਰ ਨਹੀਂ, MP MNAs ਵੀ ਜਿਹੜੇ ਮੁਸ਼ਰਫ ਦੌਰ 'ਚ ਸੀ ਨਾ ਜੀ, ਉਹ ਬਹੁਤ ਹੀ ਤਾਕਤਵਰ ਸੀਗੇ ਤੇ ਲੋਕਲ ਨੁਮਾਇੰਦੇ ਵੀ ਬਾ ਇਖਤਿਆਰ ਸੀਗੇ। ਉਸ ਤੋਂ ਬਾਅਦ ਤੇ ਫਿਰ ਸਹੀ ਟਨੋਰ ਕੋਈ ਅੱਛਾ ਗੁਜ਼ਰਿਆ ਨਹੀਂ, ਜਿਸ 'ਚ ਜ਼ਿਆਦਾ ਗ੍ਰਾਂਟਾਂ ਮਿਲੀਆਂ। ਹੁਣ ਸਾਡੇ ਦੌਰ 'ਚ ਗ੍ਰਾਂਟ ਵੀ ਜ਼ਿਆਦਾ ਸੀ। ਯਾਨੀ ਬਾਅਦ ਦੇ ਵਿੱਚ ਮੁੰਤਖਬ ਹੋਏ ਜੀ ਲੋਕਲ ਜਿਹੜੇ ਨੁਮਾਇੰਦੇ ਆ, ਬਲਦਿਆਤੀ ਨੁਮਾਇੰਦੇ ਆ, ਲੇਕਿਨ ਉਸ ਹਿਸਾਬ ਦੇ ਬਾ ਇਖਤਿਆਰ ਹੋਏ ਜੀ? ਨਹੀਂ, ਇਖਤਿਆਰਾਤ ਮੁਸ਼ਰਫ ਦੌਰ 'ਚ ਜ਼ਿਆਦਾ ਸੀਗੇ। ਅੱਛਾ ਜੀ। ਲੇਕਿਨ ਕਾਗਜ਼ਾਂ 'ਚ ਸੀਗੇ। ਹਾਂਜੀ। ਇੰਪਲੀਮੈਂਟ ਉਹਨਾਂ ਉੱਤੇ ਇੰਨਾ ਨਹੀਂ ਸੀਗਾ। ਉਸ ਤੋਂ ਬਾਅਦ ਜਿਸ ਵਕਤ MP ਔਰ MNAs ਆ ਗਏ ਤੇ ਫਿਰ ਲੋਕਲ ਨੁਮਾਇੰਦਿਆਂ ਨੂੰ ਕੋਈ ਇਖਤਿਆਰਾਤ ਨਹੀਂ ਸੀ ਏਡੇ ਜ਼ਿਆਦਾ। ਸਹੀ ਜੀ। ਜਿਹੜੇ ਪਹਿਲੇ ਦਿੱਤੇ ਸੀ ਉਹ ਵੀ ਉਹਨਾਂ ਤੇ ਵੀ ਇੰਪਲੀਮੈਂਟ ਨਹੀਂ ਸੀਗਾ, ਸਿਰਫ ਡਾਕੂਮੈਂਟਰੀ ਸੀ, ਲਿਖੇ ਹੀ ਸੀਗੇ ਕਾਗਜ਼ਾਂ 'ਚ ਕਿ ਆਹ ਇਖਤਿਆਰਾਤ ਨੇ। ਰਾਣਾ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਦਾ ਖੁਦ ਇਰਾਦਾ ਜਾਂ ਆਪਣੀ ਰਿਪਲੇਸ ਦੇ ਵਿੱਚ ਕੋਈ ਆਪਣਾ ਫੈਮਿਲੀ ਮੈਂਬਰ ਹੋਰ ਲਿਆਉਣ ਦਾ ਪ੍ਰੋਗਰਾਮ ਹੈ ਜੀ? ਨਹੀਂ ਜੀ, ਲੋਕਲ ਇਲੈਕਸ਼ਨ ਦੇ ਜਿਹੜੀ ਸਿਆਸਤ ਹੈ ਨਾ ਜੀ, ਪਹਿਲੀ ਤੇ ਗੱਲ ਇਹ ਹੈ ਕਿ ਮੈਂ ਉਹਦੇ ਵੈਸੇ ਖਿਲਾਫ ਹਾਂ ਕਿ ਜੀ ਹੁਣ ਜੇ ਮੈਂ ਨਹੀਂ ਲੜਨਾ ਤੇ ਮੇਰਾ ਭਰਾ ਹੋਵੇ ਜਾਂ ਬੇਟਾ ਹੋਵੇ, ਇਹਦੇ ਮੈਂ ਖਿਲਾਫ ਹਾਂ। ਬਰਾਦਰੀਜ਼ਮ ਦੇ ਵੀ ਮੈਂ ਖਿਲਾਫ ਹਾਂ। ਉਹਦੀ ਸਭ ਤੋਂ ਵੱਡੀ ਹੀ ਮੈਨੂੰ ਇੱਕ ਇਨਾਮ ਮਿਲਦਾ, ਮੈਂ ਆਪਣੇ ਗਾਉਂ ਦੇ ਵਿੱਚੋਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਇਕੱਲਾ ਹੀ 60% ਵੋਟ ਲੈ ਜਾਂਦਾ। ਮਾਸ਼ਾਅੱਲਾ ਜੀ। ਹਾਂਜੀ।